ਚਰਨਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਤਾਂ ਦੋਨਾਂ ਭਾਜੀਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਭਾਜੀ ਕੁਐਸਚਨ ਦੋ ਸੀ ਨਾ, 2 ਮਹੀਨੇ ਬਾਅਦ ਤਾਂ ਫਿਰ ਪਹਿਲਾਂ ਕਾਲ ਲੱਗੀ ਆ। ਤੇ ਭਾਜੀ ਮੇਰੀ 2015 ਚ ਆਇਆ ਸੀ ਮੈਂ, ਤਾਂ ਮੇਰੀ ਪਹਿਲੀ ਤਰੀਕ 2022 ਚ ਸੀ। ਤੇ ਭਾਜੀ ਮੈਂ ਆਪਣੇ ਪੇਪਰ ਜਿੱਦਾਂ ਸਾਰੇ ਸਬਮਿਟ ਕਰਤੇ ਸੀ, ਤਾਂ ਉਦੋਂ ਮੁੜ ਕੇ ਮੇਰੀ 3-4 ਵਾਰ ਤਰੀਕ ਚੇਂਜ ਹੋ ਗਈ ਹੈ ਜਿੱਦਾਂ ਨਾ। ਤੇ ਮੁੜ ਕੇ ਮੇਰੇ ਫਾਦਰ ਸਾਹਿਬ ਨੇ ਮਤਲਬ ਉੱਥੇ ਜੀ ਧਰਨੇ ਦੇ ਵਿੱਚ ਵੀ ਗਏ ਸੀ, ਤਾਂ ਉਹਨਾਂ ਦੇ ਸੱਟ ਲੱਗ ਗਈ ਸੀ, ਤਾਂ ਉਹਨਾਂ ਨੇ ਪੈਰ ਦਾ ਅੰਗੂਠਾ ਕੱਟਣਾ ਪਿਆ ਸੀ। ਤਾਂ ਭਾਜੀ ਉਹ ਕਿੱਦਾਂ ਮੈਂ ਹੁਣ ਐਡ ਕਰ ਸਕਦਾ ਵਿੱਚ ਜਾਂ ਕਿੱਦਾਂ? ਹਾਂਜੀ ਭਾਜੀ, ਬਿਲਕੁਲ ਐਡ ਕਰ ਨਹੀਂ ਸਕਦੇ, ਐਡ ਕਰਨਾ ਚਾਹੀਦਾ ਵਾ ਤੁਹਾਨੂੰ। ਠੀਕ ਹੈ ਭਾਜੀ। ਤੇ ਮੇਰਾ ਇੱਥੇ ਸੈਨ ਫਰਾਂਸਿਸਕੋ ਕੇਸ ਆ ਭਾਜੀ, ਆਪਣਾ ਕ੍ਰਿਸਚੀਅਨ ਸਟੀਵਨ ਐਮ ਜੱਜ ਆ, ਆਈ ਥਿੰਕ 2021 ਚ ਨਵੇਂ ਆਏ ਆ ਇੱਥੇ ਕੈਲੀਫੋਰਨੀਆ ਚ। ਹਾਂਜੀ ਭਾਜੀ, ਜਿਹੜੇ ਨਵੇਂ ਜੱਜ ਆ ਨਾ, ਸਾਰੇ ਜੱਜ ਤਕਰੀਬਨ ਜਿਹੜੇ ਨਵੇਂ ਜੱਜ ਆ ਨਾ, ਰੇਟਿੰਗ ਜਿਹੜੀ ਸੈਨ ਫਰਾਂਸਿਸਕੋ ਦੀ ਠੀਕ ਆ, ਕੋਈ ਮਾੜਾ ਨਹੀਂ ਹੈਗਾ। ਠੀਕ ਹੈ ਭਾਜੀ। ਜਿੱਦਾਂ ਭਾਜੀ ਉਹਦੇ ਮੇਰੇ ਕੋਲ ਪਿਕਚਰਸ ਹੈਗੀਆਂ, ਤਾਂ ਆਪਾਂ ਪਿਕਚਰਸ ਐਡ ਕਰ ਸਕਦੇ ਨਾਲ, ਹਨਾ ਜੀ? ਸੋ ਭਾਜੀ ਏਦਾਂ, ਜਿਹੜਾ ਇਮੀਗ੍ਰੇਸ਼ਨ ਕੋਡ ਆ ਨਾ, ਦੇਖੋ ਕਿਸੇ ਦੇ ਬਾਪੂ ਦੇ ਲੱਤ ਕੱਟ ਹੋ ਗਈ, ਠੀਕ ਆ, ਇੰਡੀਆ ਦੇ ਵਿੱਚ, ਪਰ ਕੋਰਟ ਨੂੰ ਕਿੱਦਾਂ ਪਤਾ ਲੱਗੂਗਾ ਕਿ ਇਹ ਅਸਲੀ ਫੋਟੋ ਆ, ਰਾਈਟ? ਫੋਟੋ ਅਥੈਂਟੀਕੇਟ ਕਿੱਦਾਂ ਹੁੰਦੀ ਆ? ਉਹ ਜਿਹੜੀ ਫੋਟੋ ਆ ਨਾ, ਉਹ ਮੇਨ ਐਵੀਡੈਂਸ ਨਹੀਂ ਹੁੰਦਾ। ਜਿਹੜਾ ਮੇਨ ਐਵੀਡੈਂਸ ਆ ਨਾ, ਬਾਪੂ ਦਾ ਐਫੀਡੇਵਿਟ ਲਾਣਾ ਪੈਣਾ, ਜਿਹੜਾ ਟ੍ਰੀਟਿੰਗ ਫਿਜ਼ੀਸ਼ੀਅਨ ਆ, ਡਾਕਟਰ, ਉਹਦਾ ਐਫੀਡੇਵਿਟ ਲਾਣਾ ਪੈਣਾ, ਉਹਦੇ ਨਾਲ ਫੋਟੋਆਂ ਜਿਹੜੀਆਂ ਉਹ ਲਾਓ, ਫਿਰ ਉਹ ਜਿਹੜਾ ਅਥੈਂਟੀਕੇਟ ਹੋਣਾ। ਕੱਲੀਆਂ ਪਿਕਚਰ ਨਾਲ ਨਹੀਂ ਕੁਛ ਬਣਨਾ। ਤੇ ਸੇਮ ਰੀਜ਼ਨ ਆ ਕਿ ਤੁਸੀਂ ਕਹਿੰਦੇ ਹੋ ਕਿ ਘਰ ਦੇ ਧਰਨੇ ਤੇ ਗਏ ਸੀਗੇ, ਉਹ ਫੋਟੋ ਦੇ ਵਿੱਚ ਸਿਰਫ ਇਹ ਪਤਾ ਲੱਗਦਾ ਕਿ ਕੋਈ ਬੰਦਾ ਧਰਨਿਆਂ ਤੇ ਗਿਆ, ਉਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਇਹ ਬੰਦੇ ਦੇ ਘਰ ਦੇ ਆ। ਸੋ ਏਦਾਂ ਕਿ ਤੁਹਾਨੂੰ ਇਹ 3-4 ਚੀਜ਼ਾਂ ਜਿਹੜੀਆਂ ਸਾਰੀਆਂ ਇਕੱਠੀਆਂ ਜਿਹੜੀਆਂ ਉਹ ਆਪਣੀਆਂ ਪ੍ਰੈਜ਼ੈਂਟ ਕਰਨੀਆਂ ਪੈਣੀਆਂ, ਪੈਕੇਟ ਜਿਹਾ ਬਣਾ ਕੇ, ਤੇ ਡਾਕਟਰ ਦੀ ਲੈਟਰ ਉਹਦੇ ਵਿੱਚ ਜ਼ਰੂਰ ਲਾਣੀ ਹੈ, ਜਾਂ ਐਫੀਡੇਵਿਟ ਡਾਕਟਰ ਦਾ। ਠੀਕ ਹੈ ਜੀ, ਠੀਕ ਹੈ ਭਾਜੀ, ਥੈਂਕ ਯੂ ਜੀ। ਤੇ ਭਾਜੀ ਮੇਰਾ ਦੂਜਾ ਕੁਐਸਚਨ ਸੀ ਮਾੜਾ ਛੋਟਾ ਜਿਹਾ। ਤੇ ਮੇਰੇ ਬ੍ਰਦਰ ਭਾਜੀ ਛੋਟੇ ਦਾ ਫਸਟ ਵਰਕ ਪਰਮਿਟ ਅਪਲਾਈ ਕੀਤਾ ਭਾਜੀ, 2 ਮਹੀਨੇ ਹੋ ਗਏ ਆ ਨਾ, ਉੱਪਰ 2 ਮਹੀਨੇ ਤੋਂ, ਤਾਂ ਉਹਦਾ ਰਿਸੀਵਿੰਗ ਲੈਟਰ ਨਹੀਂ ਭਾਜੀ ਹਲੇ ਤੱਕ ਆਇਆ ਫਸਟ ਵਰਕ ਪਰਮਿਟ ਦਾ। ਜੀ ਭਾਜੀ, ਰਿਸੀਵਿੰਗ ਲੈਟਰ ਨਾ ਕਾਫੀ ਆਨਲਾਈਨ ਵੀ ਕਮੈਂਟ ਪਾ ਰਹੇ ਆ, ਤੁਸੀਂ ਇਕੱਲੇ ਨਹੀਂ ਹੈਗੇ, ਬਹੁਤ ਲੋਕਾਂ ਦਾ ਜਿਹੜੇ ਰਿਸੀਵਿੰਗ ਲੈਟਰ ਆ ਨਾ, ਉਹ ਨਹੀਂ ਆ ਰਹੇ ਆ। ਤੇ ਜੇ ਤਾਂ ਤੁਸੀਂ ਫਾਈਲ ਕਰਤਾ, ਤਾਂ ਜਿਹੜੇ ਥਰੂ ਵੀ ਫਾਈਲ ਕੀਤਾ, ਬਸ ਇਹ ਮੇਕ ਸ਼ੋਰ ਕਰ ਲਓ ਕਿ ਸਹੀ ਤਰੀਕੇ ਨਾਲ ਫਾਈਲ ਕਰਤਾ। ਰਿਸੀਵਿੰਗ ਲੈਟਰ 'ਚ ਭਾਜੀ ਡਿਲੇ ਜੈਨੂਇਨਲੀ ਇਮੀਗ੍ਰੇਸ਼ਨ ਵੱਲੋਂ ਹੈਗਾ, ਉਹਨਾਂ ਨੇ ਆਪਣੀ ਵੈਬਸਾਈਟ ਤੇ ਅਨਾਉਂਸ ਵੀ ਕੀਤਾ ਵਾ। ਠੀਕ ਹੈ ਜੀ। ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਹਰਸ਼ਪ੍ਰੀਤ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ, ਮੈਂ ਆਪਣੀ ਨਾ ਮਦਰ ਦਾ ਐਜ਼ ਅ US ਸਿਟੀਜ਼ਨ ਅਪਲਾਈ ਕੀਤਾ ਸੀ 2018 ਚ, ਤੇ ਉਹਨਾਂ ਦੀ ਲਾਸਟ ਈਅਰ ਦਸੰਬਰ ਦੇ ਵਿੱਚ ਇੰਟਰਵਿਊ ਹੋਈ ਜੀ। ਤੇ ਉਹਨਾਂ ਨੇ ਜੋ ਪੇਪਰਸ ਵਗੈਰਾ ਮੰਗੇ ਉਹਨਾਂ ਨੇ ਸਭ ਦਿਖਾ ਦਿੱਤੇ, ਤੇ ਐਂਡ ਤੇ ਉਹਨਾਂ ਨੇ ਨਾ ਉਹਨਾਂ ਨੂੰ ਇੱਕ ਵਾਈਟ ਕਲਰ ਦਾ ਪੇਪਰ 221 ਜੀ ਫਾਰਮ ਦੇ ਦਿੱਤਾ, ਤੇ ਉਹਦੇ ਤੇ ਲਿਖਿਆ ਹੋਇਆ ਕਿ ਰਿਫਿਊਜ਼ਡ, ਐਂਡ ਕਿ ਉਹਨਾਂ ਨੂੰ ਕੰਟੈਕਟ ਕਰਾਂਗੇ ਅਗਰ ਸਾਨੂੰ ਕੋਈ ਹੋਰ ਪ੍ਰੋਸੈਸ ਚਾਹੀਦਾ ਹੋਇਆ, ਐਂਡ ਪੁੱਟ ਹਰ ਅੰਡਰ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ। ਜੀ। ਨੈਕਸਟ ਡੇ ਉਹਨਾਂ ਨੂੰ ਈਮੇਲ ਕਰਕੇ ਉਹਨਾਂ ਨੇ ਹੋਰ ਪੇਪਰਸ ਵੀ ਮੰਗੇ, ਤੇ ਉਹਨਾਂ ਨੇ ਉਹ ਜਨਵਰੀ 7 ਨੂੰ ਸਬਮਿਟ ਵੀ ਕਰਵਾ ਦਿੱਤੇ। ਤੇ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆ ਰਿਹਾ ਉਹਨਾਂ ਦੇ ਪ੍ਰੋਸੈਸਿੰਗ ਦਾ। ਈਮੇਲ ਕਰਕੇ ਇੱਕ ਅੱਧੀ ਵਾਰੀ ਪੁੱਛਿਆ, ਬਟ ਉਹ 'ਚ ਇਹੀ ਕਹਿੰਦੇ ਆ ਕਿ ਬਸ ਵੇਟ ਕਰੋ, ਇਹ ਕੇਸ ਟੂ ਕੇਸ ਹੁੰਦਾ ਕਿ ਕਿੰਨਾ ਟਾਈਮ ਲੱਗੇਗਾ। ਤਾਂ ਇਹੀ ਪੁੱਛਣਾ ਕਿ ਵੀ ਇਹਦੇ 'ਚ ਵੇਟ ਹੀ ਕਰਨੀ ਹੈ ਕਿ ਕੁਛ ਅਟਰਨੀ ਹਾਇਰ ਕਰਨਾ ਚਾਹੀਦਾ ਸਾਨੂੰ? ਨਹੀਂ, ਇਹਦੇ ਵਿੱਚ ਅਟਰਨੀ ਕੁਛ ਨਹੀਂ ਕਰ ਸਕਦਾ। ਸੋ ਅਟਰਨੀ ਹਾਇਰ ਕਰਕੇ ਤੁਹਾਨੂੰ ਨਹੀਂ ਕੋਈ ਫਾਇਦਾ ਹੋਣਾ ਇਸ ਵੇਲੇ। ਸੋ ਵੇਟ ਹੀ ਤੁਹਾਨੂੰ ਜਿਹੜੀ ਉਹ ਕਰਨੀ ਪੈਣੀ ਆ। ਤੇ ਜਿਹੜੀ ਸਾਡੇ ਕੋਲ ਵੀ ਹੁਣ ਕੋਈ ਟੂਲ ਨਹੀਂ। ਪਹਿਲਾਂ 2-3 ਸਾਲ ਪਹਿਲਾਂ ਹੋਰ ਗੱਲ ਸੀਗੀ, ਵਕੀਲ ਹਾਇਰ ਕਰਦੇ ਸੀਗੇ ਆਪਾਂ, ਏਜੰਸੀਆਂ ਵਗੈਰਾ ਉਦੋਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਕਹਿ ਕੇ ਐਕਸਪੀਡੀਏਟ ਕਰਾ ਦਿੱਤਾ ਸੀਗਾ। ਸੋ ਹੁਣ ਅਟਰਨੀਜ਼ ਦੇ ਕੋਲ ਵੀ ਕੋਈ ਆਪਸ਼ਨ ਨਹੀਂ ਹੈਗੀ ਅੰਬੈਸੀ ਵਾਲੇ ਪ੍ਰੋਸੈਸ ਫਾਸਟ ਕਰਾਉਣ ਦੀ। ਸੋ ਇਹਨੂੰ ਤੁਸੀਂ ਏਦਾਂ ਹੀ ਰਹਿਣ ਦਿਓ, ਫਿਲਹਾਲ ਵੇਟ ਹੀ ਕਰਨੀ ਪੈਣੀ। ਥੈਂਕ ਯੂ ਜੀ। ਹਾਂਜੀ, ਇੱਕ ਮਤਲਬ ਉਹਦੇ ਵਿੱਚ ਉਹਨਾਂ ਨੇ ਕੁਝ ਵੀ ਐ ਲਿਖਿਆ ਨਹੀਂ ਹੈਗਾ ਕਿ ਉਹਨਾਂ ਦਾ ਕਿਉਂ ਉਹਨਾਂ ਨੇ ਅੰਦਰ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਪਾ ਦਿੱਤਾ ਹੈਗਾ ਜੀ? ਉਹ ਜੀ ਏਦਾਂ ਦੇਖੋ, ਉਹ ਕੋਈ ਕਸਟਮਰ ਸਰਵਿਸ ਤਾਂ ਕਰ ਨਹੀਂ ਰਹੇ US ਵਾਲੇ, ਹਨਾ? ਉਹ ਕਿਹੜਾ ਕੋਈ ਆਈਫੋਨ ਜਾਂ ਕੋਈ ਉਹ ਕਰ ਰਿਹਾ। ਉਹ ਏਦਾਂ ਕਿ ਉਹਨਾਂ ਦਾ ਜਿਹੜਾ ਹੁਣ ਰਵੱਈਆ ਇਹ ਹੈ ਕਿ ਉਹ ਕਹਿੰਦੇ ਕਿ ਆਪਾਂ ਨੂੰ ਇੰਨਾ ਬਾਹਲਾ ਦੱਸਣ ਦੀ ਲੋੜ ਨਹੀਂ, ਆਪਾਂ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਉਹਨਾਂ ਨੇ ਆਪਣੇ ਜਿਹੜੇ ਨੋਰਮਲ ਜਿਹੇ ਪਰਫਾਰਮੇ ਜਿਹੜੇ ਉਹ ਪ੍ਰਪੇਅਰ ਕੀਤੇ ਹੋਏ ਉਹਨਾਂ ਨੇ ਉਹੀ ਦੇਣੇ ਸਾਰਿਆਂ ਨੂੰ। ਸੋ ਉਹਨਾਂ ਨੇ ਕੋਈ ਬਾਹਲੀ ਡਿਟੇਲ ਟੂਲ ਨਹੀਂ ਦੇਣੀ। ਤੇ ਜਿਹੜਾ ਆ ਸਾਰਾ ਕੰਮ ਆ ਗਿਆ, ਕਿਹੜੇ ਡਾਕੂਮੈਂਟ ਮਿਸਿੰਗ ਆ ਜਾਂ ਕਿੱਦਾਂ ਵਾ, ਇਹ ਜਿਹੜਾ ਅਮਰੀਕਨ ਆਫਿਸਰ ਜਿਹੜਾ ਹੈਗਾ ਉਹ ਆਪ ਨਹੀਂ ਕਰਦਾ। ਇਹਨਾਂ ਨੇ ਅੱਗੇ ਥੱਲੇ ਸਟਾਫਿੰਗ ਰੱਖੀ ਹੋਈ ਹੈ, ਇੰਡੀਆ ਸਬ ਏਜੰਸੀਆਂ ਰੱਖੀਆਂ, ਉਹਨਾਂ ਨੂੰ ਡੈਲੀਗੇਟ ਕੀਤਾ ਵਾ ਕਸਟਮਰ ਸਪੋਰਟ ਵਾਲਿਆਂ ਨੂੰ। ਤੇ ਉਹੀ ਜਿਹੜੇ ਸਾਰੇ ਡਾਕੂਮੈਂਟ ਕੋਆਰਡੀਨੇਟ ਜਿਹੜੇ ਕਰਦੇ ਆ,
ਤੇ ਉਹਨਾਂ ਕੋਲ ਕੇਸ ਬਹੁਤ ਜ਼ਿਆਦਾ ਜਿਹੜੇ ਪੈਂਡਿੰਗ ਆ, ਤੇ ਇਹਦੀ ਕੋਈ ਟਾਈਮਲਾਈਨ ਨਹੀਂ, ਤੁਹਾਨੂੰ ਇਹਦਾ ਟਾਈਮ ਲੱਗ ਸਕੂਗਾ, ਤੇ ਉਹਨਾਂ ਦੀ ਇਹ ਪ੍ਰਾਇੋਰਟੀ ਦੇ ਵਿੱਚ ਨਹੀਂ ਹੈਗੇ ਇਹ ਵਾਲੇ ਕੇਸ ਜਿਹੜੇ। जी अगले कॉलर साहिब ਹੈਲੋ जी ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਕਹਿਣਾ ਸਰ। सत श्री अकाल। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਰ, ਮੇਰਾ ਨਾ ਸਵਾਲ ਸੀਗਾ, ਮੇਰੇ ਵਾਈਫ ਐਜ਼ ਅ ਸਟੂਡੈਂਟ ਇੱਥੇ ਵਿਜ਼ਿਟ ਕਰ ਰਹੇ ਨੇ, ਤੇ ਮੈਂ ਉਹਨਾਂ ਦਾ ਪੁੱਛਣਾ ਸੀਗਾ ਕਿ ਆਪਾਂ ਸਟੂਡੈਂਟ ਤੇ ਐਜ਼ ਕੋਈ PR ਜਾਂ ਪੇਪਰ ਵਰਕ ਅਪਲਾਈ ਕਰ ਸਕਦੇ ਹਾਂ ਇੱਥੇ ਜਾਂ ਕਿੱਦਾਂ? ਤੁਸੀਂ ਦੱਸ ਰਹੇ ਕਿ ਇੱਥੇ ਸਟੂਡੈਂਟ ਤੇ ਆ ਰਹੇ ਆ? ਹਾਂਜੀ ਸਟੂਡੈਂਟ ਆ ਰਹੇ। ਸੋ ਭਾਜੀ ਇੱਥੇ ਨਾ ਅਮਰੀਕਾ ਦੇ ਵਿੱਚ ਡਾਇਰੈਕਟ ਕੋਈ ਇਮੀਗ੍ਰੇਸ਼ਨ ਆਪਸ਼ਨ ਨਹੀਂ ਹੁੰਦੀਆਂ ਕੈਨੇਡਾ ਵਾਂਗੂ ਜਿੱਦਾਂ ਉੱਥੇ ਕਰ ਸਕਦੇ ਆ। ਸੋ ਇੱਥੇ ਜਿਹੜੀਆਂ ਆਪਸ਼ਨਸ ਹੈਗੀਆਂ ਉਹ EMPLOYER ਦੇ ਥਰੂ ਜਾਣਾ ਪੈਂਦਾ, H1B ਵੀਜ਼ਾ ਸਾਰਾ, ਤੇ ਕਾਫੀ ਲੰਬਾ ਚੌੜਾ ਜਿਹੜਾ ਉਹਦਾ ਪ੍ਰੋਸੈਸ ਆ। ਸੋ ਸ਼ਾਰਟ ਆਨਸਰ ਇਹਦਾ ਇਹ ਹੈ ਕਿ ਆਪਣੇ ਆਪ ਨਹੀਂ ਕੋਈ ਕਰ ਸਕਦਾ, ਤੇ ਉਹਨਾਂ ਨੂੰ ਪੜ੍ਹਾਈ ਖਤਮ ਕਰਨੀ ਪੈਣੀ, ਵਰਕ ਪਰਮਿਟ ਮਿਲੂਗਾ, ਫਿਰ H1B ਤੇ ਜਾਣਾ ਪੈਣਾ, ਫਿਰ ਗ੍ਰੀਨ ਕਾਰਡ ਹੋਣਾ, ਤੇ ਉਹ ਜਿਹੜਾ ਗ੍ਰੀਨ ਕਾਰਡ ਆ ਉਹ 12 ਤੋਂ 15 ਸਾਲ ਮਿਨੀਮਮ ਲੱਗਦੇ ਆ ਅਮਰੀਕਾ ਦੇ ਵਿੱਚ। ठीक है जी, थैंक यू। अगले कॉलर बलजिंदर। ਹਾਂਜੀ ਹਾਂਜੀ ਭਾਈ, ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ। सत श्री ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਰਿਆਂ ਨੂੰ ਜਾਣਕਾਰੀ ਦਿੰਦੇ ਆ ਸਾਰਿਆਂ ਦੇ ਕੇਸਾਂ ਦੇ ਬਦਲੇ 'ਚ। ਜੀ ਤੇ ਦੂਜੀ ਗੱਲ ਇਹ ਆ ਵੀ ਮੈਂ ਆਪਣੀ ਸਿਸਟਰ ਦਾ ਬਲੱਡ ਰਿਲੇਸ਼ਨ ਤੇ ਕੀਤਾ ਸੀ 2005 ਚ ਅਪਲਾਈ। ਜੀ ਉਹ ਮੁੰਡਾ ਇੱਕੋ ਹੀ ਆਪਣਾ ਤੇ ਭਾਣਜਾ, ਤੇ ਉਹਦਾ 2009 ਦੇ ਵਿੱਚ ਅਪਰੂਵ ਹੋਇਆ, ਉਦੋਂ 16 ਸਾਲਾਂ ਦਾ ਸੀ। ਠੀਕ ਹੈ। ਮੁੜ ਕੇ ਹੁਣ ਉਹਦੀ ਆਈ ਆ 2022 ਚ, ਅਸੀਂ ਸਾਰਾ ਪੇਪਰ ਵਰਕ ਕਰ ਦਿੱਤਾ ਸੀ ਉਦੋਂ। ਉਦੋਂ ਬਾਅਦ ਕਰੋਨਾ ਆ ਗਿਆ, ਹੁਣ ਉਹ 29 ਸਾਲਾਂ ਦਾ ਹੋ ਗਿਆ। ਹੁਣ ਉਹਦੀ ਇੰਟਰਵਿਊ ਦੀ ਡੇਟ ਆਈ ਆ, ਪਰ ਫੀਸਾਂ ਫੂਸਾਂ ਉਹਦੀਆਂ ਸਾਰੀਆਂ ਭਾਜੀ ਤਾਰੀਆਂ ਆ। ਤੇ ਜਿੱਦਾਂ ਜਿਹੜੀ ਆਈ ਆ ਆਪਣੀ ਐਪਲੀਕੇਸ਼ਨ ਇੰਟਰਵਿਊ ਦੀ, ਉਹ ਤੇ ਭੈਣ ਭਣੋਈਏ ਨੂੰ ਐਲੀਅਨ ਨੰਬਰ ਮਿਲਿਆ ਆ, ਪਰ ਉਹਦਾ ਨਾਂ ਵਿੱਚ ਹੈਗਾ ਆ, ਪਰ ਉਹਦੇ ਮੂਹਰੇ ਐਲੀਅਨ ਨੰਬਰ ਹੈ ਨਹੀਂ। ਸਾਨੂੰ ਮਾੜਾ ਜਿਹਾ ਤਾਂ ਉਹਦੇ ਬਾਰੇ ਸਮਝਾਓ ਵੀ ਉਹਦੀ ਕੋਈ ਹੈ ਕੁਛ, ਜਿੱਦਾਂ ਕੋਈ ਇੱਕ ਹੋਣਾ ਸੀ ਨਾ। ਜਿੱਦਾਂ ਹੁਣ ਤੁਸੀਂ ਦੱਸਿਆ ਨਾ ਕਿ 2009 ਚ ਅਪਰੂਵ ਹੋਇਆ ਤੇ 5 ਚ ਫਾਈਲ ਕੀਤਾ ਸੀਗਾ, ਸੋ ਇਹ ਤੁਹਾਡੇ ਬਣ ਗਏ 4 ਜਾਂ 5 ਸਾਲ। ਸੋ 29 ਸਾਲ ਦੀ ਉਮਰ ਚ ਉਹ ਮਾਈਨਸ ਹੋਣੇ ਆ। ਸੋ ਮੇਰੇ ਹਿਸਾਬ ਨਾਲ ਕੀ ਹੋਣਾ ਕਿ ਇਹ ਆਪਣਾ ਏਜ ਆਊਟ ਹੋ ਗਿਆ, 21 ਸਾਲ ਤੋਂ ਉੱਤੇ ਦੀ ਉਮਰ ਕੰਸੀਡਰ ਕੀਤੀ ਜਾਣੀ ਆ। ਸੋ ਮੋਸਟ ਲਾਈਕਲੀ ਜਿਹੜਾ ਹੈਗਾ ਇਹਨੂੰ ਵੀਜ਼ਾ ਨਹੀਂ ਮਿਲਣਾ ਮੇਰੇ ਹਿਸਾਬ ਨਾਲ, ਜੋ ਤੁਸੀਂ ਦੱਸਿਆ ਮੈਨੂੰ। ਸੋ ਤਾਂ ਕਰਕੇ ਉਹਨਾਂ ਨੇ ਇਹਨੂੰ ਏਲੀਅਨ ਨੰਬਰ ਸਾਈਨ ਨਹੀਂ ਕੀਤਾ, ਕਿਉਂਕਿ ਇਹਦਾ ਵੀਜ਼ਾ ਨੰਬਰ ਅਵੇਲੇਬਲ ਨਹੀਂ ਹੈਗਾ। ਸੋ ਉਹਨਾਂ ਨੇ ਨਾਮ ਤਾਂ ਹੀ ਕਰਕੇ ਐਡ ਕੀਤਾ ਕਿ ਚਲੋ ਦੇਖਦੇ ਹਾਂ ਕਿ, ਪਰ ਇਹਦਾ ਮੋਸਟ ਲਾਈਕਲੀ ਇਹ ਹੋਣਾ ਕਿ ਜਦੋਂ ਇਹਨੇ ਐਮਬੈਸੀ ਜਾਣਾ, ਇਹਦਾ ਕੇਸ ਹੋਣਾ, ਰਿਫਿਊਜ਼ ਕਰ ਦੇਣਾ। ठीक है जी, थैंक यू बलजिंदर जी। अगले कॉलर नरिंदर जी। सत श्री अकाल। हाँ जी नरिंदर कौर। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਨਰਿੰਦਰ ਕੌਰ ਮੈਂ ਆ ਗਏ, ਨਰਿੰਦਰ ਕੌਰ ਆ ਗਏ ਫੋਨ ਤੇ ਜੀ ਇਦਾਂ ਨਹੀਂ, ਟਾਈਮ ਨਹੀਂ ਹੁੰਦਾ, ਪਲੀਜ਼ ਉਹਨਾਂ ਨੂੰ ਕੁਝ ਜਲਦੀ ਸਵਾਲ ਪੁੱਛੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪੁੱਛੋ ਜੀ ਸਵਾਲ। ਹਾਂਜੀ, ਸਵਾਲ ਇਹ ਆ ਵੀ ਅਸੀਂ 2005 ਦੇ 6 ਦੇ ਭਰੇ ਹੋਏ ਆ ਬਲੱਡ ਡੋਨੇਸ਼ਨ ਦੇ ਭੈਣ ਭਰਾਵਾਂ ਦੇ, ਤੇ ਉਹ ਅਜੇ ਤੱਕ ਕੋਈ ਪਤਾ ਨਹੀਂ ਲੱਗਣ ਡਿਆ ਕੁਛ ਵੀ। ਇਹਨਾਂ ਨੂੰ ਪੁੱਛਣਾ ਸੀ ਸਰ ਨੂੰ ਕਿ ਕਿੱਦਾਂ ਕੀ ਪ੍ਰੋਗਰਾਮ ਛੇਤੀ ਨਿਕਲਣਾ, ਕਿੰਨਾ ਟਾਈਮ ਲੱਗੇਗਾ। ਜਿਹੜੀ ਸਾਨੂੰ ਨੌਲੇਜ ਆ ਉਹ ਇਹ ਹੈ ਕਿ ਰੇਡੀਓ ਤੇ ਕਿਸੇ ਕਾਲਰ ਨੇ ਦੱਸਿਆ ਸੀਗਾ ਪਿਛਲੇ ਐਪੀਸੋਡਾਂ ਤੇ ਕਿ ਕਿਸੇ ਦੇ ਜਨਵਰੀ 2005 ਵਾਲੇ ਸੀਗੇ, ਉਹਨਾਂ ਨੂੰ ਇੰਟਰਵਿਊ ਦੀ ਕਾਲ ਆਈ ਆ। ਤੇ ਮੈਨੂੰ ਉਸ ਤੋਂ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਕਿ ਕਿਹੜੇ ਮਹੀਨੇ ਦੇ ਉਹ ਕੇਸ ਜਿਹੜੇ ਇਸ ਵੇਲੇ ਭੈਣ ਭਰਾਵਾਂ ਦੇ ਲੈ ਰਹੇ ਆ। ਜੇ ਕੋਈ ਸੁਣ ਰਿਹਾ ਸਾਨੂੰ, ਜੇ ਕਿਸੇ ਦਾ ਨੰਬਰ ਇਦਾਂ ਦਾ ਲੱਗਾ ਵਾ 2005 ਵਾਲੇ ਕੇਸ ਦਾ, ਉਹ ਕਾਲ ਕਰਕੇ ਦੱਸ ਦੇਣ। ਸੋ ਮੇਰੇ ਹਿਸਾਬ ਨਾਲ ਇਦਾਂ ਕਿ ਉਹ ਜਨਵਰੀ ਫਰਵਰੀ ਵਾਲੇ ਕੇਸਾਂ ਤੇ ਇਸ ਵੇਲੇ ਟਿਕੇ ਹੋਏ ਆ। ਠੀਕ ਹੈ ਜੀ। ਹੁਣ ਤਾਂ ਹਫਤਾ ਜਾਣ ਨੂੰ ਵੀ ਕਈ ਮਹੀਨੇ ਜਿਹੜੇ ਹੋ ਅੱਗੇ ਲੱਗ ਰਹੇ ਹੈਗੇ ਆ। ਸੋ ਬੰਦੇ ਨੂੰ ਲੱਗਦਾ ਵੀ ਲੱਗ ਗਈ ਆ, ਪਰ ਕਈ ਵਾਰੀ ਵਕਤ ਜਿਹੜਾ ਉਹ ਜ਼ਿਆਦਾ ਜਿਹੜਾ ਉਸ ਦੇ ਵਿੱਚ ਲੱਗ ਜਾਂਦਾ। ਹੁਣ ਇੰਤਜ਼ਾਰ ਕਰਨਾ ਪੈਣਾ ਜੀ ਹੁਣ ਨਾਲ ਤੁਹਾਨੂੰ। ਸ਼ਰਨਜੀਤ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਪੁੱਛਣਾ ਸੀ, ਮੇਰੇ ਨਾਲ ਅਟਰਨੀ ਨੇ ਮਾਸਟਰ ਪਲੀਡਿੰਗ ਫਾਈਲ ਕੀਤੀ ਸੀ ਜੀ ਸਰ, ਇਹ ਕਿੱਦਾਂ ਆਪਣਾ ਪਤਾ ਲਗਾ ਸਕਦੇ ਹਾਂ ਕਿ ਉਹਨਾਂ ਨੇ ਕਰਤੀ ਜਾਂ ਨਹੀਂ? ਕਿਉਂਕਿ ਫੋਨ ਲਾਇਆ ਸੀ ਤੇ ਕੋਈ ਕਾਪੀ ਵਗੈਰਾ ਉਹਨਾਂ ਕੋਲ ਮੰਗਾ ਸਕਦੇ ਹਾਂ ਅਸੀਂ? ਰਿਟਨ ਪਲੀਡਿੰਗ ਦੀ ਗੱਲ ਕਰਦੇ ਪਏ? ਹਾਂਜੀ। ਸੋ ਭਾਜੀ ਇਹਦਾ ਇਦਾਂ ਪਤਾ ਲੱਗ ਸਕਦਾ। ਹਾਂਜੀ, ਕਾਪੀ ਤਾਂ ਮੰਗਾ ਸਕਦੇ ਹੋ ਤੁਸੀਂ, ਉਹ ਤਾਂ ਅਟਰਨੀ ਨੂੰ ਕੀ ਇਤਰਾਜ਼ ਹੋਣਾ, ਬਣਾਈ ਹੈ ਤਾਂ ਕਾਪੀ। ਸੋ ਭਾਜੀ ਪਹਿਲੀ ਗੱਲ ਇਦਾਂ, ਮੇਰਾ ਆਫਿਸ ਆ ਭਾਵੇਂ ਜਿਹੜਾ ਮਰਜ਼ੀ ਆਫਿਸ ਆ, ਜਿਹੜੀ ਆਪਾਂ ਚੀਜ਼ ਫਾਈਲ ਕੀਤੀ ਹੈ ਨਾ, ਉਹਦੀ ਤੁਸੀਂ ਕਾਪੀ ਬਾਈ ਲਾਅ ਮੰਗਾ ਸਕਦੇ ਆ। ਇਹਦਾ ਤੁਸੀਂ ਫੀਸ ਦਿੱਤੀ ਜਾਂ ਨਹੀਂ ਦਿੱਤੀ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਜੋ ਵੀ ਤੁਹਾਡੇ ਬਿਹਾਫ ਤੇ ਫਾਈਲ ਹੋਇਆ ਉਹਦੀ ਕਾਪੀ ਤੁਸੀਂ ਅਟਰਨੀ ਕੋਲ ਮੰਗ ਕਰ ਸਕਦੇ ਆ।
ਹੁਣ ਉਹਨੇ ਤੁਹਾਨੂੰ ਦੇਣੀ ਆ ਕਿ ਨਹੀਂ ਦੇਣੀ ਆ ਜਾਂ ਕੀ ਉਹ ਸੋਚਦਾ, ਉਹ ਮੈਨੂੰ ਪਤਾ ਨਹੀਂ। ਪਰ ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਸੀਗਾ ਕਿ ਲੋਕਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ, ਇਹ ਦਿੰਦੇ ਨਹੀਂ ਸੀਗੇ, ਕਿ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੀ ਜਾਣਕਾਰੀ ਕਰਾਣੀ, ਤੇ ਜਿਹੜਾ ਇਮੀਗ੍ਰੇਸ਼ਨ ਲਾਅ ਦੀ ਜਿਹੜੀ ਗੇਮ ਸੀਗੀ ਜਿੱਦਾਂ ਚੱਲਦੀ ਸੀਗੀ, ਹੈਂਡਲ ਹੁੰਦੀ ਸੀਗੀ, ਉਹ ਪ੍ਰੋਸੈਸ ਨੂੰ ਚੇਂਜ ਕਰਨਾ। ਸੋ ਹਾਂਜੀ, ਤੁਸੀਂ ਮੰਗ ਸਕਦੇ ਆ। ਦੂਜਾ, ਤੁਸੀਂ ਦੱਸਿਆ ਜੇ ਵਕੀਲ ਨਹੀਂ ਦਿੰਦਾ ਤਾਂ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਆ? ਤੁਹਾਡੀ ਜਿਹੜੀ ਮਾਸਟਰ ਹੀਅਰਿੰਗ ਜਿਹੜੀ ਪਈ ਆ, ਉਹ ਸਿੱਧੇ ਜਿਹੜੀ ਆ ਇੰਡੀਵਿਜੂਅਲ ਹੀਅਰਿੰਗ 'ਚ ਜਿਹੜੀ ਚੇਂਜ ਹੋ ਜਾਊਗੀ। ਉਹਦਾ ਮਤਲਬ ਇਹ ਹੈ ਕਿ ਜਿਹੜੀ ਰਿਟਨ ਪਲੀਡਿੰਗ ਉਹਨੇ ਫਾਈਲ ਕੀਤੀ ਸੀ ਉਹ ਐਕਸੈਪਟ ਕਰ ਲਿੱਤੀ ਗਈ ਹੈ। ਉਹਦਾ ਮਤਲਬ ਤੁਹਾਨੂੰ ਕਿੰਨਾ ਚਿਰ ਚ ਆ ਜਾਂਦਾ ਰਿਸਪੌਂਸ ਵਗੈਰਾ? ਰਿਸਪੌਂਸ ਉਹਨੂੰ ਟਾਈਮ ਲੱਗ ਸਕਦਾ ਰਿਸਪੌਂਸ ਨੂੰ, ਲਾਈਕ 1 ਮੰਥ, 2 ਮੰਥ, 3 ਮੰਥ? ਜੀ, ਉਹ ਤਾਂ ਭਾਜੀ ਜੱਜ ਸਾਹਿਬ ਰਾਜੇ ਵਰਗੇ ਆ, ਉਹਨਾਂ ਦੀ ਮਰਜ਼ੀ ਆ, ਪਰ ਜ਼ਿਆਦਾਤਰ ਜਿਹੜੀ ਪਲੀਡਿੰਗਸ ਹੈਗੀਆਂ 2 ਮਹੀਨੇ ਦੇ ਅੰਦਰ ਅੰਦਰ ਮੈਂ ਦੇਖਿਆ ਕਰ ਦਿੰਦੇ ਆ। ਜੀ ਜੀ। ਅਗਲੇ ਕਾਲਰ ਅਰਜੁਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਪੁੱਛਣਾ ਸੀ, ਮੇਰੇ ਨਾ ਫਾਦਰ ਸਾਹਿਬ ਕੈਨੇਡਾ ਤੋਂ ਮੂਵ ਹੋਏ, ਉਹਨਾਂ ਨੂੰ ਉੱਥੇ ਡੈਪੂਟੇਸ਼ਨ ਲੱਗ ਗਈ। ਉਹਨਾਂ ਦਾ ਪੋਲੀਟੀਕਲ ਸਟੇ ਸੀ ਉੱਥੇ 2004 ਤੋਂ ਲੈ ਕੇ 2016 ਤੱਕ ਜੀ। ਤੇ ਉਹ ਫਿਰ ਇੱਧਰ ਆ ਗਏ ਸੀ ਯੂਐਸ ਦੇ ਵਿੱਚ, ਤੇ ਇੱਥੇ ਆ ਕੇ ਉਹਨਾਂ ਨੇ ਸੇਮ ਕੇਸ ਕੈਨੇਡਾ ਵਾਲਾ ਇੱਧਰ ਮੂਵ ਕਰਾ ਲਿਆ ਸੀ। ਤੇ ਹੁਣ ਉਹਨਾਂ ਦੀ ਪਿਛਲੇ ਮਹੀਨੇ ਤਰੀਕ ਸੀ ਫਾਈਨਲ, ਤੇ ਜੱਜ ਸਾਹਿਬ ਨੇ ਇਹੀ ਪੁੱਛਿਆ ਹੈਗਾ ਕਿ ਤੁਹਾਨੂੰ, ਮੈਂ ਉਹਨਾਂ ਦਾ ਬੇਟਾ ਬੋਲਦਾ ਪਿਆ, ਮੇਰੇ ਕੋਲ ਸਿਟੀਜ਼ਨ ਹੈ ਕੈਨੇਡਾ ਦੀ ਦਾ, ਉਹਨਾਂ ਨੇ ਬਸ ਇਹੀ ਪੁੱਛਿਆ ਕਿ ਤੇਰੇ ਬੇਟੇ ਨੂੰ ਉੱਥੇ, ਤੇਰੇ ਸਨ ਨੇ ਕਿਉਂ ਨਹੀਂ ਤੈਨੂੰ ਅਪਲਾਈ ਕੀਤਾ ਹੈਗਾ ਕੈਨੇਡਾ ਦੇ ਵਿੱਚ? ਜੀ। ਉਹ ਫਿਰ ਮੈਂ ਵਕੀਲ ਨੂੰ ਦੱਸਿਆ, ਉਹਨਾਂ ਨੇ ਜਿੱਦਾਂ ਉਹਨਾਂ ਨੇ ਮਹੀਨੇ ਦਾ ਟਾਈਮ ਮੰਗਿਆ ਸੀ ਕਿ ਸਾਨੂੰ ਪ੍ਰੂਫ ਦਿਓ ਕਦੋਂ ਨਹੀਂ ਅਪਲਾਈ ਕੀਤਾ, ਤੇ ਨਾਲ ਡੈਪੂਟੇਸ਼ਨ ਤੁਹਾਨੂੰ ਲੱਗੀ ਉੱਥੇ ਦੀ, ਤੇ ਉਹ ਸਾਡੇ ਕੋਲ ਪੇਪਰ ਨਹੀਂ ਹੈਗਾ ਕਿ ਤੁਹਾਨੂੰ ਡੈਪੂਟੇਸ਼ਨ ਲੱਗੀ ਕਿ ਤੁਸੀਂ ਜਾਣ ਕੇ ਆਏ ਉੱਥੇ। ਜੀ। ਸਾਰੇ ਅਸੀਂ ਪੇਪਰ ਹੁਣ ਵਕੀਲ ਨੂੰ ਦੇ ਦਿੱਤੇ ਹੈਗੇ ਵੇ। ਮੇਰਾ ਇਹੀ ਕੁਐਸਚਨ ਹੈ, ਜਿੱਦਾਂ ਉੱਥੇ ਕੈਨੇਡਾ ਦੇ ਵਿੱਚ ਅਸੀਂ ਐਲੀਜੀਬਲ ਨਹੀਂ ਹੈਗੇ ਕਿ ਅਪਲਾਈ ਕਰਨ ਵਾਸਤੇ, ਉੱਥੇ ਇਨਕਮ ਮੀਟ ਕਰਨੀ ਪੈਂਦੀ ਨਾ, ਇੰਨੀ ਇਨਕਮ ਹੋਣੀ ਚਾਹੀਦੀ। ਤੇ ਜਿਸ ਟਾਈਮ ਤੇ ਮੈਂ ਉਦੋਂ ਉੱਥੇ ਸੀ, ਤੇ ਉਹ ਤੁਹਾਡੇ ਹਿਸਾਬ ਨਾਲ ਕੋਈ ਹੈਗੇ ਉਹਨਾਂ ਦੇ ਕੇਸ ਦੇ? ਤੁਸੀਂ ਭਾਜੀ ਇਹਦੇ ਵਿੱਚ ਕੀ ਕਰਨਾ ਸੀਗਾ, ਇਹਦੇ ਵਿੱਚ ਨਾ ਤੁਹਾਨੂੰ ਮੈਨੂੰ ਹੁਣ ਪਤਾ ਨਹੀਂ ਤੁਹਾਡੇ ਕਿੰਨਾ ਟਾਈਮ ਤੁਹਾਡੇ ਕੋਲ ਬਚਿਆ। ਤੁਸੀਂ ਨਾ ਕੈਨੇਡਾ ਦਾ ਕੋਈ ਟੌਪ ਦਾ ਵਧੀਆ ਜਿਹਾ ਇਮੀਗ੍ਰੇਸ਼ਨ ਲਾਇਰ ਹਾਇਰ ਕਰੋ, ਉਤੋਂ ਬਰੀਫ ਬਣਾਓ ਪਹਿਲਾਂ, ਜਿਹੜਾ ਐਕਸਪਲੇਨ ਕਰੇ ਕਿ ਕੈਨੇਡੀਅਨ ਇਮੀਗ੍ਰੇਸ਼ਨ ਕੀ ਆ, ਕੀ ਪ੍ਰੈਕਟੀਕਲ ਪ੍ਰੋਬਲਮਾਂ ਸੀਗੀਆਂ, ਤੇ ਕਿਉਂ ਨਹੀਂ ਇਹ ਬਾਪੂ ਆਪਣੇ ਨੂੰ ਪੱਕਾ ਕਰਾ ਸਕਦਾ ਸੀਗਾ। ਤੇ ਜੇ ਤਾਂ ਕੱਲੀ ਇਨਕਮ ਵਾਲੀ ਗੱਲ ਆ ਗਈ ਤਾਂ ਉਹਨੇ ਕਹਿਣਾ ਤੂੰ ਕੋ ਸਪਾਂਸਰ ਕਿਉਂ ਨਹੀਂ ਲੱਭਿਆ, ਫਿਰ ਉਹਦਾ ਵੀ ਤੁਸੀਂ ਦੱਸੋ ਕਿ ਕੋ ਸਪਾਂਸਰ ਉੱਥੇ ਚੱਲਦਾ ਨਹੀਂ ਚੱਲਦਾ, ਮਤਲਬ ਲੀਗਲ ਉਹਨੂੰ ਆਰਗੂਮੈਂਟ ਦਿਓ ਕੈਨੇਡੀਅਨ ਲਾਅ ਦੇ ਹਿਸਾਬ ਨਾਲ, ਉਹ ਫਿਰ ਪੇਸ਼ ਕਰੋ। ਤੇ ਫਿਰ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਆਪਣਾ ਜੇ ਪਹਿਲੂ ਸਾਹਮਣੇ ਰੱਖਤਾ, ਫਿਰ ਜਿਹੜੀ ਇੱਥੇ ਦੀ ਸਰਕਾਰ ਆ ਅਮਰੀਕਾ ਦੀ, ਉਹਨੂੰ ਵੀ ਬਰੀਫ ਪੇਸ਼ ਕਰਨਾ ਪੈਣਾ। ਤੇ ਉਹਨਾਂ ਕੋਲ ਹੁਣ ਇੰਨਾ ਟਾਈਮ ਤੇ ਹੈ ਨਹੀਂ ਕਿ ਉਹਨਾਂ ਨੇ ਵੀ ਕੈਨੇਡੀਅਨ ਇਮੀਗ੍ਰੇਸ਼ਨ ਦੀ ਪੜ੍ਹਾਈ ਕਰਨੀ ਜਾਂ ਵਕੀਲ ਹਾਇਰ ਕਰਨਾ ਉੱਥੇ। ਸੋ ਇਹਨੂੰ ਤੁਸੀਂ ਇਸ ਤਰੀਕੇ ਨਾਲ ਜਿੱਤ ਸਕਦੇ ਆ। ਤੇ ਇਹਨੂੰ ਜਿਹੜਾ ਆਪ ਇਦਾਂ ਹੀ ਗੋਲ-ਮੋਲ ਕਰਕੇ ਆਰਗੂਮੈਂਟ ਕਰਨ ਦਾ ਫਾਇਦਾ ਨਹੀਂ, ਇਹਨੂੰ ਲੀਗਲ ਤਰੀਕੇ ਨਾਲ ਆਪਣਾ ਜਿਹੜਾ ਬਰੀਫ ਹੈ ਇਹਦਾ ਸਬਮਿਟ ਕਰੋ।